ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸਾਲ 2023 ਦੀ 23 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਨਾਲ ਜੁੜੀ ਅਹਿਮ ਖਬਰ ਤੋਂ। ਕੈਨੇਡਾ ਦੇ ਵਿੱਚ ਜਿਹੜੀ ਕੈਨੇਡੀਅਨ ਗਵਰਨਮੈਂਟ ਏਜੰਸੀ ਹੈ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਜਿਹੜਾ ਇਹ ਸਮੁੰਦਰੀ ਪਣਡੁੱਬੀ ਵਾਲਾ ਹਾਦਸਾ ਵਾਪਰਿਆ ਉਹਦੇ ਵਿੱਚ ਹੁਣ ਅਸੀਂ ਜਿਹੜੀ ਹੈ ਜਾਂਚ ਕਰਾਂਗੇ ਤੇ ਇਸ ਮਸਲੇ ਦੇ ਵਿੱਚ ਹੁਣ ਦੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਇਹਨਾਂ ਨੇ ਅਨਾਉਂਸ ਕੀਤਾ ਕਿ ਹੁਣ ਜਿਹੜਾ ਇਹ ਖਤਰਨਾਕ ਹਾਦਸਾ ਵਾਪਰਿਆ ਇਹ ਜਿਹੜਾ ਇਹਦੀ ਜਿਹੜੀ ਜਾਂਚ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਊਗੀ। ਸੋ ਇਹਦੇ ਬਾਰੇ ਦੱਸਦੇ ਚੱਲੀਏ ਕਿ ਜਿਹੜੀ ਟਾਈਟਨ ਦੇ ਵਿੱਚ ਸਵਾਰ ਜਿਹੜੇ ਲੋਕ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਇਹਦੇ ਬਾਰੇ ਅਪਡੇਟ ਆਪਾਂ ਕਰ ਚੁੱਕੇ ਹਾਂ। ਪਰ ਇਹਦੇ ਨਾਲ 5 ਜਿਹੜੇ ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ। ਇਹ ਐਟਲਾਂਟਿਕ ਮਹਾਸਾਗਰ ਦੇ ਵਿੱਚ 12,500 ਫੁੱਟ ਦੇ ਵਿੱਚ ਫੁੱਟ ਦੀ ਡੂੰਘਾਈ ਤੇ ਡੁੱਬੇ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਦੇ ਲਈ ਜਿਹੜੀ ਪਣਡੁੱਬੀ ਗਈ ਸੀ। ਉਸ ਤੋਂ ਬਾਅਦ ਹੁਣ ਦੱਸਿਆ ਗਿਆ ਹੈ ਕਿ ਰੋਬੋਟ ਆਪਰੇਟਿੰਗ ਵਹੀਕਲ ਜਿਹੜਾ ਉਹਨੂੰ ਪਣਡੁੱਬੀ ਦਾ ਮਲਬਾ ਜਿਹੜਾ ਉਹ ਟਾਈਟੈਨਿਕ ਜਹਾਜ਼ ਦੇ ਮਲਬੇ ਤੋਂ 1600 ਫੁੱਟ ਦੀ ਦੂਰੀ ਤੇ ਮਿਲਿਆ। ਹੁਣ ਦੱਸਦੇ ਆ ਕਿ ਇਹਨਾਂ ਲੋਕਾਂ ਦੇ ਜਿਹੜੇ ਸਵਾਰ ਸੀਗੇ ਇਹਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲਣੀਆਂ ਕਾਫੀ ਮੁਸ਼ਕਲ ਹੈ। ਇਹ ਇੰਨੀ ਗਹਿਰਾਈ ਦੇ ਉੱਤੇ ਹੈ ਕਿ ਇੱਥੇ ਕਿਸੇ ਇਨਸਾਨ ਦਾ ਜਾਣਾ ਤਾਂ ਦੂਰ ਬਲਕਿ ਸਰਚ ਆਪਰੇਸ਼ਨ ਵੀ ਚਲਾਉਣਾ ਜਿਹੜਾ ਉਹ ਕਾਫੀ ਚੁਣੌਤੀ ਭਰਿਆ ਕੰਮ ਹੈ। ਅਮਰੀਕਾ ਦੇ ਐਡਮਿਰਲ ਮੋਗਰ ਨੇ ਦੱਸਿਆ ਕਿ ਪਣਡੁੱਬੀ ਦਾ ਮਲਬਾ ਜਿੱਥੋਂ ਮਿਲਿਆ ਉੱਥੋਂ ਦਾ ਵਾਤਾਵਰਨ ਕਾਫੀ ਖਤਰਿਆਂ ਭਰਿਆ ਤੇ ਅਮਰੀਕਾ ਦੀ ਜਿਹੜੀ ਨੌਸੈਨਾ ਉਹਨੇ ਵੀ ਇਹ ਗੱਲ ਦੱਸੀ ਹੈ ਕਿ ਪਣਡੁੱਬੀ ਦੇ ਵਿਸਫੋਟ ਦੀ ਆਵਾਜ਼ ਆ ਗਈ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਸਰਚ ਆਪਰੇਸ਼ਨ ਜਿਹੜਾ ਉਹ ਜਾਰੀ ਰੱਖਿਆ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਹਰ ਉਹ ਮੁਮਕਿਨ ਕੋਸ਼ਿਸ਼ ਕੀਤੀ ਜਿਹਦੇ ਨਾਲ ਉਹਨਾਂ ਨੂੰ ਬਚਾਇਆ ਜਾ ਸਕੇ। ਸੋ ਹੁਣ ਜਿਹੜੇ 5 ਹਿੱਸੇ ਮਿਲੇ ਉਹਨਾਂ ਦੇ ਵਿੱਚ ਇੱਕ ਟੇਲ ਹੈ, ਇੱਕ ਕੋਣ ਹੈ, ਇੱਕ ਪ੍ਰੈਸ਼ਰ ਹਲ ਦੇ 2 ਸੈਕਸ਼ਨ ਹੈ। ਇਹ 5 ਜਿਹੜੇ ਹਿੱਸੇ ਆ ਉਹ ਮਿਲੇ ਆ ਪਣਡੁੱਬੀ ਦੇ। ਪਰ ਬਦਕਿਸਮਤੀ ਦੇ ਨਾਲ ਜਿਹੜੇ 5 ਲੋਕ ਸੀਗੇ ਸਵਾਰ ਸੀਗੇ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਹੁਣ ਕੈਨੇਡੀਅਨ ਗਵਰਨਮੈਂਟ ਏਜੰਸੀ ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਉਹ ਖੋਲ੍ਹਣ ਜਾ ਰਹੀ ਹੈ। ਓਸ਼ੀਅਨ ਗੇਟ ਜਿਹੜਾ ਟਾਈਟਨ ਸਬਮਰਸੀਬਲ ਜਿਹੜਾ ਹਾਦਸਾ ਵਾਪਰਿਆ ਇਸ ਨੂੰ ਲੈ ਕੇ ਦੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਜਿਹੜਾ ਉਹਨੇ ਅਨਾਉਂਸ ਕੀਤਾ ਕਿ ਉਹ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰੇਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਵੱਧਦੀ ਜਿਹੜੀ ਨੇ ਮਹਿੰਗਾਈ ਆ ਉਹਦੇ ਨਾਲ ਜੁੜੀ ਹੈ। ਬੇਸ਼ੱਕ ਕੈਲੀਫੋਰਨੀਆ ਜਿਹੜਾ ਉਹ ਬੇਮਿਸਾਲ ਕੁਦਰਤੀ ਸ਼ਾਨ ਦੇ ਨਾਲ ਭਰਪੂਰ ਹੈ, ਸੱਭਿਆਚਾਰਕ ਆਕਰਸ਼ਣਾਂ ਦੇ ਨਾਲ ਭਰਪੂਰ ਹੈ ਤੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਪਰ ਹੁਣ ਇੱਥੋਂ ਦੇ ਜਿਹੜੇ ਇੱਕ ਵਸਨੀਕ ਨੇ, ਜਿਹੜੇ ਰੈਜ਼ੀਡੈਂਸ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਹੁਣ ਸਾਡੇ ਵਿੱਚੋਂ ਕੁਝ ਲੋਕ ਜਿਹੜੇ ਆ ਉਹ ਇੱਥੋਂ ਪੈਕਿੰਗ ਕਰਨ ਤੇ ਛੱਡਣ ਤੇ ਇਹਨੂੰ ਵਿਚਾਰ ਕਰ ਰਹੇ ਆ। ਉਹ ਮੰਨਦੇ ਨੇ ਕਿ ਆਰਥਿਕਤਾ ਜਿਹੜੀ ਆ ਉਹਦੀ ਦਿਸ਼ਾ ਸਹੀ ਨਹੀਂ ਹੈ ਤੇ ਉਹਨਾਂ ਨੂੰ ਡੇਲੀ ਦੇ ਜਿਹੜੇ ਭੁਗਤਾਨ ਕਰਨੇ ਨੇ ਉਹ ਔਖੇ ਹੋਏ ਪਏ ਨੇ। ਲਗਭਗ 70% ਜਿਹੜੇ ਕੈਲੀਫੋਰਨੀਆ ਵਸਨੀਕ ਨੇ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਉਹ ਇੱਥੇ ਰਹਿ ਕੇ ਖੁਸ਼ ਨੇ ਤੇ ਇਸ ਨਵੇਂ ਪੋਲ ਦੇ ਵਿੱਚ ਜਿਹੜਾ ਸਾਰੇ ਰਾਜ ਦੇ ਲੋਕਾਂ ਦਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਰਾਜ ਦੀ ਜਿਹੜੀ ਵਿਭਿੰਨਤਾ ਹੈ, ਆਰਥਿਕ ਮੌਕੇ ਹੈ ਤੇ ਇੱਕ ਵਧੀਆ ਜੀਵਨ ਸ਼ੈਲੀ ਹੈ ਉਹ ਇੱਥੇ ਰਹਿ ਕੇ ਖੁਸ਼ ਨੇ। ਪਰ ਦੂਜੇ ਪਾਸੇ ਜਿਹੜੇ ਲੋਕ ਇਸ ਚੀਜ਼ ਦੇ ਮਤਲਬ ਵਿਰੁੱਧ ਨੇ ਉਹਨਾਂ ਦਾ ਇਹ ਤਰਕ ਹੈ ਕਿ ਕੈਲੀਫੋਰਨੀਆ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਤੇ ਇੱਥੋਂ ਦੀ ਆਰਥਿਕਤਾ ਦੀ ਦਿਸ਼ਾ ਜਿਹੜੀ ਆ ਉਹ ਵੀ ਸਹੀ ਨਹੀਂ ਹੈ ਤੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਦੇਣਦਾਰੀਆਂ ਨੇ ਉਹਨਾਂ ਦੇ ਬਾਰੇ ਨਿਬੇੜਨ ਦੇ ਵਿੱਚ ਕਾਫੀ ਔਖਿਆਈ ਹੁੰਦੀ ਹੈ। ਸੋ ਇੱਕ ਗੈਰ ਜਿਹੜੀ ਮੁਨਾਫਾਕਾਰੀ ਜਥੇਬੰਦੀ ਆ ਉਹਨੇ ਇਹ ਖੋਜ ਕੀਤੀ ਹੈ, ਉਹਨੇ ਇਹ ਸਰਵੇ ਕਰਾਇਆ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ
ਜਿਹੜੇ ਲੋਕ ਨੇ ਕੈਲੀਫੋਰਨੀਆ ਦੇ, ਉਹ ਉਦਾਰਵਾਦੀ ਰਵੱਈਏ ਦਾ ਜਿਹੜਾ ਸਮਰਥਨ ਕਰਦੇ ਨੇ ਤੇ ਸਮਾਜਿਕ ਮੁੱਦਿਆਂ ਤੇ ਬੇਸ਼ੱਕ ਉਹ ਐਕਟਿਵ ਤਾਂ ਹੈਗੇ ਨੇ, ਪਰ ਪਿਛਲੇ ਸਾਲ ਦੇ ਮੁਕਾਬਲੇ ਉਹਨਾਂ ਨੂੰ ਆਪਣੇ ਵਸੀਲਿਆਂ ਦਾ, ਆਰਥਿਕ ਰੋਜ਼ੀ ਰੋਟੀ ਦਾ ਜਿਹੜਾ ਫਿਕਰ ਆ ਉਹ ਜ਼ਿਆਦਾ ਰਹਿੰਦਾ ਹੈ। ਸੋ ਉਹ ਕਹਿੰਦੇ ਨੇ ਕਿ ਹੁਣ ਕੈਲੀਫੋਰਨੀਆ ਦੇ ਬਹੁਤ ਵੱਡੇ ਵਸੋਂ ਦੇ ਹਿੱਸੇ ਦੇ ਵਿੱਚ ਇਹ ਗੱਲ ਵੇਖੀ ਜਾ ਰਹੀ ਹੈ ਕਿ ਉਹ ਕੈਲੀਫੋਰਨੀਆ ਛੱਡ ਕੇ ਕਿਸੇ ਹੋਰ ਰਾਜ ਨੂੰ ਮੂਵ ਹੋ ਰਹੇ ਨੇ। ਸੋ ਅਗਲੀ ਜਿਹੜੀ ਖਬਰ ਹੈ ਉਹ ਐਲ ਕੈਜੋਨ ਕਾਉਂਟੀ ਤੋਂ ਆ। ਐਲ ਕੈਜੋਨ ਕਾਉਂਟੀ ਦੇ ਵਿੱਚ ਇੱਕ ਘਰ ਦੇ ਵਿੱਚੋਂ 2 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਨੇ ਤੇ ਅਧਿਕਾਰੀਆਂ ਦੀ ਜਿਹੜੀ ਪਛਾਣ ਆ ਉਹ ਕਰ ਲਈ ਗਈ ਹੈ। ਪਤਾ ਲੱਗਿਆ ਕਿ 42 ਸਾਲਾ ਐਰਿਕ ਔਰਪਿਨੇਲਾ ਤੇ ਉਸ ਦੀ ਪਤਨੀ 39 ਸਾਲਾ ਡੈਨਿਸ ਹੈਲਨ ਔਰਪਿਨੇਲਾ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਮਿਲੀਆਂ ਨੇ। ਸੈਨ ਡਿਏਗੋ ਕਾਉਂਟੀ ਸ਼ੈਰਿਫ ਦੇ ਵਿਭਾਗ ਨੇ ਦੱਸਿਆ ਕਿ ਇਹ ਲਾਸ਼ਾਂ ਈ ਬ੍ਰੈਡਲੇ ਐਵੀਨਿਊ ਦੇ 200 ਬਲਾਕ ਦੇ ਵਿੱਚੋਂ ਇੱਕ ਰਿਹਾਇਸ਼ ਤੋਂ ਮਿਲੀਆਂ ਨੇ ਤੇ ਇਹਨਾਂ ਦੇ 3 ਬੱਚੇ ਨੇ ਜਿਨ੍ਹਾਂ ਦੀ ਉਮਰ 9 ਸਾਲ ਹੈ, 13 ਸਾਲ ਹੈ ਤੇ 14 ਸਾਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਨਾਬਾਲਗ ਨੇ ਪੁਲਿਸ ਨੂੰ ਰਿਪੋਰਟ ਕੀਤੀ ਸੀਗੀ ਤੇ ਦੋਵੇਂ ਪੀੜਤਾਂ ਦੇ ਸਿਰ ਤੇ ਸੱਟ ਲੱਗੀ ਹੋਈ ਸੀ, ਪਰ ਹਾਲੇ ਤੱਕ ਪਤਾ ਇਹ ਨਹੀਂ ਲੱਗਿਆ ਕਿ ਇਹਨਾਂ ਦੀ ਮੌਤ ਦੇ ਕਾਰਨ ਕੀ ਨੇ। ਇਸ ਮਸਲੇ ਦੇ ਵਿੱਚ ਜਿਹੜੀ ਜਾਂਚ ਕਰ ਰਹੀ ਏਜੰਸੀ ਹੈ, ਉਹਨਾਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਇਸ ਮਸਲੇ ਦੇ ਵਿੱਚ ਸ਼ੱਕੀਆਂ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ। ਫਿਲਹਾਲ ਆਸ-ਪਾਸ ਦੇ ਲੋਕਾਂ ਨੂੰ ਜਿਹੜਾ ਉਹ ਖਤਰਾ ਨਹੀਂ ਹੈ। ਰੁੱਖ ਕੈਲੀਫੋਰਨੀਆ ਦੀ ਜਿਹੜੀ ਆ ਕੈਲੀਫੋਰਨੀਆ ਦੇ ਵੱਡੇ ਸ਼ਹਿਰ ਸੈਕਰਾਮੈਂਟੋ ਦਾ ਕਰਾਂਗੇ। ਸੈਕਰਾਮੈਂਟੋ ਦੇ ਵਿੱਚ ਕੈਲੀਫੋਰਨੀਆ ਦੇ ਲਗਭਗ 7,69,000 ਜਿਹੜੇ ਰਿਟਾਇਰਡ ਮੁਲਾਜ਼ਮ ਨੇ ਤੇ ਹੋਰ ਲਾਭਪਾਤਰੀ ਨੇ, ਪੈਨਸ਼ਨ ਫੰਡ ਦੇ ਲੈਂਦੇ ਨੇ, ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਸੋਸ਼ਲ ਸਿਕਿਉਰਿਟੀ ਨੰਬਰ ਨੇ ਉਹ ਚੋਰੀ ਕਰ ਲਏ ਗਏ ਨੇ ਤੇ ਇੱਕ ਜਿਹੜੀ ਆ ਫਾਈਲ ਟ੍ਰਾਂਸਫਰ ਐਪਲੀਕੇਸ਼ਨ ਦੇ ਵਿੱਚ ਜਿਹੜੀਆਂ ਇਹ ਬੇਨਿਯਮੀਆਂ ਕਹਿ ਲਓ ਜਾਂ ਉਹਦੇ ਵਿੱਚ ਰੂਸੀ ਸਾਈਬਰ ਅਪਰਾਧੀਆਂ ਨੇ ਜਿਹੜਾ ਉਹ ਡਾਟਾ ਉਹ ਚੋਰੀ ਕੀਤਾ ਹੈ। ਇਹਦੇ ਵਿੱਚ ਜਿਹੜੀ ਇਸ ਮਸਲੇ ਦੇ ਵਿੱਚ ਜਿਹੜੀ ਜਾਂਚਕਰਤਾ ਏਜੰਸੀ ਹੈ, ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ ਜਿਹੜੇ ਇੱਥੋਂ ਦੇ ਲੋਕ ਰੈਜ਼ੀਡੈਂਸ ਨੇ, ਖਾਸ ਕਰਕੇ ਜਿਹੜੇ ਸੇਵਾ ਮੁਕਤ ਨੇ, ਕਰਮਚਾਰੀ ਨੇ ਤੇ ਹੋਰ ਲਾਭਪਾਤਰੀ ਨੇ, ਉਹਨਾਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਨੰਬਰ ਤੇ ਘੱਟੋ ਘੱਟ 2.5 ਮਿਲੀਅਨ 2.5 ਮਿਲੀਅਨ ਜਿਹੜੇ ਲੋਕ ਨੇ, ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਨਿੱਜੀ ਜਾਣਕਾਰੀਆਂ ਸੀ ਜਾਂ ਵਿੱਤੀ ਲੈਣ ਦੇਣ ਸੀਗੇ, ਉਹ ਵੀ ਜਿਹੜੇ ਆ ਉਹ ਚੋਰੀ ਕਰ ਲਏ ਗਏ ਨੇ। ਸੋ ਹੁਣ ਪਿਛਲੇ ਮਹੀਨੇ ਜਿਹੜਾ ਮੂਵ ਇਟ ਫਾਈਲ ਟ੍ਰਾਂਸਫਰ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਦੇਖਿਆ ਕਿ ਉਹਦੇ ਵਿੱਚ ਵੀ ਗੜਬੜ ਹੋਈ ਸੀਗੀ ਤੇ ਉੱਥੇ ਵੀ ਆਪਾਂ ਦੇਖਿਆ ਕਿ ਅਮਰੀਕਾ ਦੀਆਂ ਜਿਹੜੀਆਂ ਸਰਕਾਰੀ ਏਜੰਸੀਆਂ ਸੀਗੀਆਂ, ਉਹਨਾਂ ਦੇ ਡੇਟੇ ਦੇ ਵਿੱਚ ਵੱਡੀ ਪੱਧਰ ਤੇ ਜਿਹੜੀ ਸਨ ਆ ਉਹ ਲੱਗੀ ਸੀਗੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਰੁੱਖ ਕਰੀਏ ਕੌਈ ਪੁਲਿਸ ਵਿਭਾਗ ਦਾ। ਇੱਥੇ ਇੱਕ ਕੈਲੀਫੋਰਨੀਆ ਦੀ 77 ਸਾਲਾ ਔਰਤ ਸੈਲਾਨੀ ਜੂਡਿਥ ਬੇਲੀ ਜੀ ਦਾ ਨਾਮ ਦੱਸਿਆ ਗਿਆ। ਉਹਨੂੰ ਪੋਇਪੋ ਬੀਚ ਪਾਰਕ ਦੇ ਵਿੱਚੋਂ ਪਾਣੀ ਦੇ ਵਿੱਚੋਂ ਖਿੱਚਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਮ੍ਰਿਤਕ ਜਿਹੜਾ ਉਹ ਐਲਾਨ ਦਿੱਤਾ। ਪਤਾ ਲੱਗਿਆ ਕਿ 11:30 ਵਜੇ ਇਹ ਜਿਹੜਾ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਓਸ਼ੀਅਨ ਸੇਫਟੀ ਬਿਊਰੋ ਦੇ ਕਰਮਚਾਰੀਆਂ ਨੂੰ ਜਿਹੜਾ ਸੱਦਿਆ ਗਿਆ ਸੀਗਾ ਪੋਇਪੂ ਬੀਚ ਪਾਰਕ ਦੇ ਵਿੱਚ, ਝੀਲ ਦੇ ਵਿੱਚ ਜਿਹੜਾ ਸੱਦਿਆ ਗਿਆ ਸੀਗਾ। ਕੋਈ ਫਾਇਰ ਡਿਪਾਰਟਮੈਂਟ ਆ ਜਿਹੜਾ, ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਕੋਲਿਆ ਫਾਇਰ ਸਟੇਸ਼ਨ ਤੋਂ ਫਾਇਰ ਫਾਈਟਰ ਜਿਹੜੇ ਨੇ ਉਹ 11:45 ਵਜੇ ਇਸ ਘਟਨਾ ਸਥਾਨ ਤੇ ਪਹੁੰਚੇ ਸੀ। ਤਾਂ ਉੱਥੇ ਜਿਹੜੇ ਮੈਡੀਕਲ ਰਿਸਪੌਂਸ ਅਮਰੀਕੀ ਮੈਡੀਕਲ ਰਿਸਪੌਂਸ ਦੀ ਜਿਹੜੀ ਟੀਮ ਆ, ਉਹਨਾਂ ਨੇ ਵੀ ਉਹ ਵੀ ਇੱਥੇ ਪਹੁੰਚੇ ਸੀਗੇ ਤੇ ਇਸ ਨੂੰ ਔਰਤ ਨੂੰ ਪਾਣੀ ਦੇ ਵਿੱਚੋਂ, ਜਦੋਂ ਜੂਡਿਥ ਬੇਲੀ ਜੀ ਦਾ ਨਾਮ ਦੱਸਿਆ ਗਿਆ, 77 ਸਾਲ ਦੀ ਉਮਰ ਹੈ, ਇਹਨੂੰ ਜਦੋਂ ਪਾਣੀ ਦੇ ਵਿੱਚੋਂ ਕੱਢਿਆ ਗਿਆ ਤੇ ਵਿਲਕੋਕਸ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ ਸੀਗਾ, ਜਿੱਥੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਦੇ ਨਤੀਜੇ ਹਲੇ ਬਾਕੀ ਨੇ। ਲਾਈਫ ਬ੍ਰਿਜਸ ਦੇ ਵਲੰਟੀਅਰਾਂ ਤੇ ਹੋਗ ਜਿਹੜੇ ਲੋਕ ਨੇ, ਉਹਨਾਂ ਨੇ ਬੇਲੀ ਦੇ ਪਰਿਵਾਰ ਦੀ ਸਹਾਇਤਾ ਕੀਤੀ ਹੈ। ਤੇ ਗੱਲ ਕਰੀਏ ਇੰਟਰਸਟੇਟ 95 ਦੀ, ਫਿਲਾਡੈਲਫੀਆ ਦੇ ਵਿੱਚ ਇਸ ਨੂੰ ਹੁਣ ਦੁਬਾਰਾ ਖੋਲ੍ਹ ਦਿੱਤਾ ਗਿਆ। ਪਤਾ ਲੱਗਿਆ ਕਿ ਇੱਕ ਟੈਂਕਰ ਟਰੱਕ ਨੂੰ ਅੱਗ ਲੱਗਣ ਕਰਕੇ ਢਹਿ ਗਿਆ ਸੀ ਤੇ ਉਸ ਤੋਂ ਬਾਅਦ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਦੇ ਬਾਅਦ ਇਹਨੂੰ ਦੁਬਾਰਾ ਜਿਹੜਾ ਬਹਾਲ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕ ਪੁੱਛ ਰਹੇ ਸੀ ਇੰਟਰਸਟੇਟ 95 ਬਾਰੇ, ਤਾਂ ਉਸ ਤੋਂ ਕਿਹਾ ਜਾ ਸਕਦਾ ਹੈ ਕਿ 95 ਨੂੰ ਹੁਣ ਦੁਬਾਰਾ ਜਿਹੜਾ ਉਹ ਖੋਲ੍ਹ ਦਿੱਤਾ ਗਿਆ। 6 ਮਾਰਗੀ ਰੋਡਵੇ ਹੈ ਇਹ, ਜਿਹੜਾ ਕਿ ਜਿਹਨੂੰ ਕਿ ਅੰਤਮ ਰੂਪ ਦਿੱਤਾ ਗਿਆ ਤੇ ਹੁਣ ਇੱਕ ਪੁਲ ਜਿਹੜਾ ਉਹ ਬਣਾ ਦਿੱਤਾ ਗਿਆ। ਦੱਸਿਆ ਗਿਆ ਕਿ ਇਹਨੂੰ ਬਣਾਉਣ ਦੇ ਵਿੱਚ, ਦੁਬਾਰਾ ਬਹਾਲ ਕਰਨ ਦੇ ਵਿੱਚ ਅਧਿਕਾਰੀਆਂ ਨੇ ਬੜੀ ਮਿਹਨਤ ਕੀਤੀ ਹੈ। 12 ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਹਨੂੰ ਦੇਖਿਆ ਸੀ ਤਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਬੜੀ ਨਿਰਾਸ਼ਾ ਹੋਈ ਸੀ ਕਿ ਹੁਣ ਇਹਨੂੰ ਕਿਵੇਂ ਬਹਾਲ ਕੀਤਾ ਜਾਊਗਾ। ਖਾਸ ਕਰਕੇ ਜਿਹੜੇ
ਗਵਰਨਮੈਂਟ ਨੇ ਜੋਸ਼ ਪੀਸ ਸ਼ਾਪੀਰੋ ਜਿਹੜੇ ਕਿ ਇਸ ਸਾਈਟ ਤੇ ਜਿਹੜਾ ਕੰਮ ਕਰ ਰਹੇ ਸੀ, ਜਦੋਂ ਉਹ ਨਿਊਜ਼ ਕਾਨਫਰੰਸ ਕਰ ਰਹੇ ਸੀਗੇ। ਪਰ ਉਹ ਕਹਿੰਦੇ ਨੇ ਕਿ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਤੇ ਇਹਨੂੰ ਬਹਾਲ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਹੈ ਬਾਕੀ ਉਹ ਨਹੀਂ ਛੱਡੀ ਤੇ ਅਖੀਰ ਦੇ ਵਿੱਚ ਅਸੀਂ ਜਿਹੜਾ ਉਹ ਕਾਮਯਾਬ ਹੋਏ ਹਾਂ। ਸੈਕਰਾਮੈਂਟੋ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 31 ਸਾਲਾ ਬੰਦਾ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਲਾਪਤਾ ਦੱਸਿਆ ਗਿਆ ਸੀ, ਉਹਦੀ ਡੈੱਡ ਬੋਡੀ ਮਿਲੀ ਹੈ। ਜੋਆਨ ਬੇਲੋਰ ਇਹਦਾ ਨਾਮ ਦੱਸਿਆ ਗਿਆ, 31 ਸਾਲ ਦੀ ਉਮਰ ਹੈ ਤੇ ਬਰੂਸਵਿਲ ਰੋਡ ਤੇ ਹਸਪੀਟਲ ਡਰਾਈਵ ਦੇ ਵਿੱਚ ਸਾਊਥ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਇਹਦੀ ਜਿਹੜੀ ਡੈੱਡ ਬੋਡੀ ਮਿਲੀ ਹੈ। ਸੋਸ਼ਲ ਮੀਡੀਆ ਪੋਸਟਰਸ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਕੁਝ ਮੈਂਟਲੀ ਮੈਡੀਕਲ ਕੰਡੀਸ਼ਨਸ ਦਾ ਸਾਹਮਣਾ ਕਰ ਰਿਹਾ ਸੀਗਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਲਾਪਤਾ ਹੋ ਗਿਆ। ਲਾਪਤਾ ਹੋਣ ਤੋਂ ਬਾਅਦ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਹੈ ਉਹ ਸਾਊਥ ਸੈਕਰਾਮੈਂਟੋ ਦੇ ਹਸਪੀਟਲ ਡਰਾਈਵ ਤੇ ਬਰੂਸਵਿਲ ਰੋਡ ਤੋਂ ਮਿਲੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਹਾਈਵੇ 99 ਦਾ। ਹਾਈਵੇ 99 ਦੇ ਵਿੱਚ ਸਾਊਥ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਮੌਤ ਆ ਉਹ ਹੋ ਗਈ ਹੈ। ਪਤਾ ਲੱਗਿਆ ਹੈ ਕਿ ਸਾਊਥ ਬਾਉਂਡ ਹਾਈਵੇ 99 ਤੇ ਕਸੂਮਨਸ ਰਿਵਰ ਬੁਲੇਵਾਰਡ ਦੇ ਲਾਗੇ ਜਿਹੜਾ ਰੈਂਪ ਆ ਜਿਹੜਾ ਉੱਥੇ ਇਹ ਜਿਹੜਾ ਹਾਦਸਾ ਵਾਪਰਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਹੈ ਤੇ ਇੱਕ ਪੈਡੈਸਟਰੀਅਨ ਜਿਹੜਾ ਕਿ ਇੱਥੋਂ ਇਹਨੂੰ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਉਹ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ। ਸੋ ਇਸ ਦੇ ਬਾਰੇ ਦੱਸਿਆ ਗਿਆ ਹੈ ਕਿ ਹੁਣ ਜਿਹੜਾ ਟ੍ਰੈਫਿਕ ਆ ਉਹ ਬਹਾਲ ਹੋ ਗਿਆ ਤੇ ਡਰਾਈਵਰ ਜਿਹੜਾ ਉਹ ਇਸ ਵਹੀਕਲ ਨੂੰ ਛੱਡ ਕੇ ਇੱਕ ਵਾਰੀ ਭੱਜ ਗਿਆ ਸੀਗਾ ਤੇ ਹਲੇ ਤੱਕ ਕਿਸੇ ਨੂੰ ਵੀ ਇਸ ਹਾਦਸੇ ਦੇ ਵਿੱਚ ਜਿਹੜਾ ਉਹ ਫੜਿਆ ਨਹੀਂ ਜਾ ਸਕਿਆ। ਪਰ ਜਿਹੜਾ ਇਹ ਬੰਦਾ ਮਾਰਿਆ ਗਿਆ ਉਹਦੇ ਬਾਰੇ ਵੀ ਪੁਲਿਸ ਨੇ ਜਿਹੜੀ ਉਹਦੀ ਆਇਡੈਂਟੀਟੀ ਆ ਹਲੇ ਤੱਕ ਸ਼ੇਅਰ ਜਿਹੜੀ ਆ ਉਹ ਨਹੀਂ ਕੀਤੀ। ਉਧਰ ਦੂਜੇ ਪਾਸੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਲੰਘੇ ਦਿਨੀ ਇੱਕ ਜਿਹੜੀ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀਗੀ, ਜਿਹਦੇ ਵਿੱਚ ਇਸ ਮਸਲੇ ਦੇ ਵਿੱਚ ਹੁਣ ਇੱਕ 51 ਸਾਲਾ ਫ੍ਰੈਜ਼ਨੋ ਨਿਵਾਸੀ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ। ਪੁਲਿਸ ਨੇ ਦੱਸਿਆ ਕਿ 43 ਸਾਲਾ ਕੇਵਿਨ ਕਿੰਗ ਜਿਹੜਾ ਕਿ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਇਹਨੂੰ ਅਰੈਸਟ ਕੀਤਾ, ਇਹਨੂੰ ਓਕਲਾਹੋਮਾ ਦੇ ਵਿੱਚ ਗੈਰਵਿਨ ਕਾਉਂਟੀ ਦੇ ਵਿੱਚ ਜਿਹੜਾ ਇਹਨੂੰ ਬੰਦੇ ਨੂੰ ਅਰੈਸਟ ਕੀਤਾ। ਇਹਦੇ ਉੱਤੇ ਦੋਸ਼ ਇਹ ਲੱਗੇ ਨੇ ਕਿ ਉਹਨੇ ਲਾਪਰਵਾਹੀ ਦੇ ਨਾਲ ਫਾਇਰਿੰਗ ਕੀਤੀ ਤੇ ਉਸ ਫਾਇਰਿੰਗ ਦੇ ਵਿੱਚ ਜਿਹੜਾ ਉਹ ਇੱਕ ਬੰਦਾ ਹੈ ਇੱਕ 51 ਸਾਲ ਦਾ, ਉਹਦੀ ਜਿਹੜੀ ਆ ਉਹ ਮੌਤ ਹੋ ਗਈ ਸੀਗੀ ਤੇ ਇਸ ਕਰਕੇ ਇਸ ਮਸਲੇ ਦੇ ਵਿੱਚ ਇਹਨੂੰ ਜਿਹੜਾ ਦੋਸ਼ੀ ਪਾਇਆ ਗਿਆ ਸੀਗਾ। ਹੁਣ ਘੱਟੋ ਘੱਟ ਜਿਹੜੀ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਿਹੜਾ ਇਹ 43 ਸਾਲਾ ਕੇਵਿਨ ਕਿੰਗ ਹੈ ਇਹ ਫੜਿਆ ਗਿਆ ਗਾਰਵਿਨ ਕਾਉਂਟੀ ਓਕਲਾਹੋਮਾ ਤੋਂ। ਸੋ ਪੁਲਿਸ ਦਾ ਹੁਣ ਕਹਿਣਾ ਹੈ ਕਿ ਹੁਣ ਲਗਾਤਾਰ ਕਿੰਗ ਦੀ ਭਾਲ ਸੀਗੀ। ਕਈ ਮਹੀਨਿਆਂ ਦੇ ਸਰਚ ਵਾਰੰਟ ਤੋਂ ਬਾਅਦ ਕਿੰਗ ਨੂੰ ਜਿਹੜਾ ਉਹ ਲੱਭਿਆ ਗਿਆ। ਓਕਲਾਹੋਮਾ ਲਾ ਇਨਫੋਰਸਮੈਂਟ ਜਿਹੜਾ ਉਹਨੂੰ ਲੱਭਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਇਹਨਾਂ ਨੇ ਕਿਹਾ ਕਿ ਇਹ ਬੜਾ ਮੰਦਭਾਗਾ ਇੱਕ ਹਾਦਸਾ ਜਿਹੜਾ ਵਾਪਰਿਆ ਸੀਗਾ। ਕੇਵਿਨ ਕਿੰਗ ਨੇ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਸੀ ਤੇ ਪੁਲਿਸ ਦੀ ਗਿਰਫਤ ਦੇ ਵਿੱਚੋਂ ਹਲੇ ਤੱਕ ਜਿਹੜਾ ਉਹ ਬਾਹਰ ਚੱਲਿਆ ਆ ਰਿਹਾ ਸੀ। ਰੁਖ ਸੈਨ ਫਰਾਂਸਿਸਕੋ ਦਾ ਕਰਦੇ ਹਾਂ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਸਵੇਰੇ ਵੀ ਜਿਹੜੀ ਖਬਰ ਆ ਉਹ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਸੀਗੀ। ਜਿਹੜੀ ਪੌਲ ਤੇ ਮਾਰਕੀਟ ਸਟਰੀਟ ਆ ਉੱਥੇ ਇੱਕ ਡਾਊਨਟਾਊਨ ਜਿਹੜੇ ਸੈਨ ਫਰਾਂਸਿਸਕੋ ਦੇ ਇਲਾਕੇ ਆ ਉੱਥੇ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ। ਇਸੇ ਘਟਨਾਕ੍ਰਮ ਦੇ ਇਸੇ ਵਾਰਦਾਤ ਦੇ ਚੱਲਦਿਆਂ ਪੁਲਿਸ ਨੇ ਇੱਕ 18 ਸਾਲਾ ਬੰਦੇ ਨੂੰ ਇਸ ਮਾਮਲੇ ਦੇ ਵਿੱਚ ਸ਼ੱਕ ਦੇ ਆਧਾਰ ਤੇ ਅਰੈਸਟ ਕੀਤਾ। ਡੇਵਨ ਕਰਾਫੋਰਡ ਜਿਹੜਾ ਸੈਕਰਾਮੈਂਟੋ ਦਾ ਰਹਿਣ ਵਾਲਾ, ਉਹਨੂੰ ਹੁਣ ਸੈਨ ਫਰਾਂਸਿਸਕੋ ਕਾਉਂਟੀ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਤੇ ਹੋ ਸਕਦਾ ਹੈ ਕਿ ਉਹਨੂੰ ਮਰਡਰ ਚਾਰਜਸ ਜਿਹੜੇ ਨੇ ਉਹ ਫੇਸ ਕਰਨੇ ਪੈਣ। ਸੈਨ ਫਰਾਂਸਿਸਕੋ ਜਿਹੜੀ ਪੁਲਿਸ ਡਿਪਾਰਟਮੈਂਟ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਪੁਲਿਸ ਦੱਸਦੀ ਹੈ ਕਿ ਜਦੋਂ ਇਹ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀਗੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਲਗਾਤਾਰ ਇਸ ਬੰਦੇ ਦੀ ਭਾਲ ਸੀਗੀ ਤੇ ਇਹ ਜਿਹੜਾ ਇੱਕ ਕੁੜੀ ਦੇ ਨਾਲ ਜਦੋਂ ਆਪਣੀ ਦੋਸਤ ਇੱਕ ਕੁੜੀ ਦੇ ਨਾਲ ਸੀਗਾ ਤਾਂ ਉਸ ਤੋਂ ਬਾਅਦ ਇਹਨੂੰ ਜਿਹੜਾ ਉਹ ਫੜ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬੰਦਾ ਭੱਜਣ ਦੀ ਜਿਹੜੀ ਫਿਰਾਕ ਦੇ ਵਿੱਚ ਸੀਗਾ ਤੇ ਇਹਨੂੰ ਜਿਹੜਾ ਫੜਿਆ ਗਿਆ ਉਹ ਹੈ ਮਿਸ਼ਨ ਸਟਰੀਟ ਦੇ ਲਾਗੇ ਛਾਗੇ ਜਿਹੜਾ ਇਹਨੂੰ ਫੜਿਆ ਗਿਆ ਇਸ ਨੌਜਵਾਨ ਨੂੰ, ਜਿਹਦੀ ਉਮਰ 18 ਸਾਲ ਦੱਸੀ ਗਈ ਹੈ ਤੇ ਜਿਹੜੀ ਇਹ ਵਾਰਦਾਤ ਵਾਪਰੀ ਸੀ ਉਹ ਵਾਪਰੀ ਸੀ ਪੌਲ ਤੇ ਮਾਰਕੀਟ ਸਟਰੀਟ ਦੇ ਵਿੱਚ ਲਾਗੇ ਛਾਗੇ। 18 ਸਾਲਾ ਬੰਦੇ ਨੂੰ ਹੁਣ ਇਸ ਮਾਮਲੇ ਦੇ ਵਿੱਚ ਸ਼ੱਕ ਦੇ ਆਧਾਰ ਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਸੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ।
ਪੰਜਾਬੀ ਰੇਡੀਓ USA ਤੇ ਹੁਣ ਤੁਸੀਂ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਤੁਸੀਂ ਗੁਰਬਾਣੀ ਸਰਵਣ ਕਰੋਗੇ। ਸੋ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ।